ਹਾਂਜੀ ਵੀਡੀਓ ਦੇਖਦੇ ਪੰਜਾਬੀ ਬੈਸਟ ਫਾਰਐਵਰ ਦੇ ਸਾਰੇ ਟੱਬਰ ਨੂੰ ਜੀ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ। ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਿਦ ਮਕਬੂਲ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਤੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਕਹਿੰਦੇ ਆ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਬੜੇ ਦਿਨਾਂ ਤੋਂ ਮੈਂ ਰਾਣਾ ਸਾਹਿਬ ਨੂੰ ਵੀ ਕਹਿ ਰਿਹਾ ਸੀਗਾ ਤੇ ਤੁਸੀਂ ਵੀ WhatsApp ਦੇ ਉੱਤੇ ਵੀ ਤੇ ਕਮੈਂਟਾਂ ਦੇ ਵਿੱਚ ਵੀ ਗੱਲ ਕੀਤੀ ਕਿ ਇੱਕ ਫਿਲਮ ਦੇ ਉੱਤੇ ਜਿਹੜੀ ਹੈ ਨਾ ਉਹ ਗੱਲਬਾਤ ਕੀਤੀ ਜਾਵੇ। ਬਹੁਤ ਸਾਰੇ ਲੋਕਾਂ ਨੇ ਇਹਦੇ ਉੱਤੇ ਆਪਣਾ ਰਿਐਕਸ਼ਨ ਇਹਦੇ ਉੱਤੇ ਗੱਲਬਾਤ ਬਹੁਤ ਸੋਹਣੀ ਸੋਹਣੀ ਦੇਖਣ ਨੂੰ ਲੱਭੀ ਕਿਉਂਕਿ ਫਿਲਮ ਨੂੰ ਆਈ ਨੂੰ ਵਾਹਵਾ ਦਿਨ ਹੋ ਗਏ ਤੇ ਅਸੀਂ ਕਿਹਾ ਵੀ ਅਸੀਂ ਵੀ ਇਹਦੇ ਵਿੱਚ ਆਪਣਾ ਥੋੜਾ ਜਿਹਾ ਹਿੱਸਾ ਜਿਹੜਾ ਨਾ ਉਹ ਪਾ ਲਈਏ। ਜੇ ਗੱਲ ਕਰੀਏ ਫਿਲਮ ਦੀ ਤੇ ਕੁੱਲੂ ਘਾਰਾ ਕਹਿ ਲਓ, ਇਹਨੂੰ ਤੁਸੀਂ ਪੰਜਾਬ 95 ਕਹਿ ਲਓ ਜਾਂ ਕਹਿ ਲਓ ਸਤਲੁਜ, ਠੀਕ ਹੈ ਜੀ। ਇਹਦੇ ਤਿੰਨ ਨਾਮ ਸੀ ਰਾਣਾ ਸਾਹਿਬ ਤੇ ਇਹ ਬਣੀ ਨੂੰ ਵੀ ਚਿਰ ਹੋ ਗਿਆ, ਪੈਸਾ ਵੀ ਖਰਚਾ ਹੋਇਆ ਹੋਣਾ, ਪਰ ਫਿਲਮ ਦੀ ਜਿਹੜੀ ਉਮਰ ਸੀਗੀ ਨਾ ਉਹ ਸਿਰਫ ਕਾਗਜ਼ਾਂ ਦੇ ਵਿੱਚ ਜਿਹੜੀ ਸੀਗੀ ਉਹ 2 ਦਿਨ ਸੀਗੀ, 48 ਘੰਟੇ ਜਿਹੜੀ ਉਹਨੂੰ ਮੌਕਾ ਮਿਲਿਆ ਫਿਲਮ ਨੂੰ ਹੈ। ਫਿਰ ਵੀ ਪੂਰੀ ਦੁਨੀਆ ਦੇ ਵਿੱਚ ਇਸ ਫਿਲਮ ਦੇ ਜੀ ਸਤਲੁਜ ਦੇ ਚਰਚੇ ਆ ਤੇ ਅਸੀਂ ਗੱਲ ਥੋੜੀ ਜਿਹੀ ਵੱਖਰੀ ਜੀ ਵੀ ਕਰਾਂਗੇ ਰਾਣਾ ਸਾਹਿਬ ਵੀ ਇੱਕ ਪਾਸੇ ਤਾਂ 84 ਤੋਂ ਬਾਅਦ 85 ਤੋਂ ਲੈ ਕੇ 95 ਤੱਕ ਇਸ ਫਿਲਮ ਦੀ ਜਿਹੜੀ ਕਹਾਣੀ ਮੈਂ ਫਿਲਮ ਇਹ ਤੱਕੀ ਆ ਜੀ ਵੀ ਇਹ ਇੱਕੋ ਸਵਾਲ ਸੀ ਅਸਲ ਦੇ ਵਿੱਚ। ਤਾਂ ਫਿਲਮ ਤਾਂ ਸੀ ਇੱਕ ਸਵਾਲ ਵੀ ਉਹ ਸਾਡੇ ਬੰਦੇ ਜਿਹੜੇ ਆ ਕਿੱਥੇ ਗਏ, ਡਿਸਪੀਅਰ ਜਿਹੜੇ ਗਾਇਬ ਹੋ ਗਏ, ਮਿਸਿੰਗ ਪਰਸਨ ਵੀ ਉਹ ਕਿੱਥੇ ਆ। ਫਿਲਮ ਜਿਹੜੀ ਆ ਇਹਦੇ ਵਿੱਚ ਮੈਂ ਜਿੱਥੇ ਤੱਕ ਮੈਂ ਆਪਣੇ ਜ਼ਿਹਨ ਦੇ ਮੁਤਾਬਕ ਸੋਚਾਂ ਨਾ ਕਿਸੇ ਸਰਕਾਰਾਂ ਦੇ ਖਿਲਾਫ ਸੀਗੀ ਤੇ ਨਾ ਹੀ ਕਿਸੇ ਪੁਲਿਸ ਵਾਲਿਆਂ ਦੇ ਖਿਲਾਫ ਸੀ। ਉਹ ਕਰੈਕਟਰ ਸੀਗੇ ਤੇ ਇੱਕ ਲਾਲਚੀ ਲੋਕਾਂ ਨੂੰ ਆਪਣੇ ਉਹਦੇ ਵਾਸਤੇ ਅੱਗੇ ਵਧਣ ਵਾਸਤੇ ਨਾ ਇਹ ਦਿਖਾਇਆ ਗਿਆ ਵੀ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ, ਉਹ ਕਿਸੇ ਦੀ ਵੀ ਜਾਨ ਲੈ ਸਕਦੇ ਆ, ਇੱਕ ਦੀ ਨਹੀਂ ਹਜ਼ਾਰਾਂ ਲੋਕਾਂ ਦੀ ਜਿਹੜੀ ਜਾਨ ਹੈ ਨਾ ਉਹ ਲੈ ਸਕਦੇ ਆ। ਦੂਜੇ ਪਾਸੇ ਜੇ ਦੇਖੀਏ ਇਸੇ ਸਕਰੀਨ ਦੇ ਉੱਤੇ 95 ਦੇ ਵਿੱਚ ਪੰਜਾਬ ਦੇ ਨਾਲ ਮੁਹੱਬਤ ਦਾ ਇੱਕ ਝੂਠਾ ਢੋਂਗ ਵੀ ਰਚਾਇਆ ਗਿਆ। ਰਾਣਾ ਸਾਹਿਬ ਤੁਸੀਂ ਇੱਕ ਫਿਲਮ ਦੇਖੀ ਹੋਣੀ ਆ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ ਹੈ, ਉਹਦੇ ਨਾਲ ਪੰਜਾਬ ਦੇ ਨਾਲ ਮੁਹੱਬਤ ਨੂੰ ਸਕਰੀਨ ਦੇ ਉੱਤੇ ਇੱਕ ਸੋਚੇ ਸਮਝੇ ਮਨਸੂਬੇ ਦੇ ਤਹਿਤ ਮੇਰੇ ਹਿਸਾਬ ਦੇ ਵਿੱਚ ਅੱਜ ਸਾਨੂੰ ਇਸ ਗੱਲ ਦਾ ਪਤਾ ਲੱਗਿਆ। ਅਸੀਂ ਉਹ ਫਿਲਮ ਬੜੇ ਚਾਵਾਂ ਨਾਲ ਵੇਖੀ ਸੀਗੀ ਹੈ, ਇਦਾਂ ਹੀ ਹੈ ਜੀ। ਉਹਦੇ ਨਾਲ ਇੱਕ ਪੰਜਾਬ ਦਾ ਉਹ ਜੋੜਿਆ ਗਿਆ ਵੀ ਇਹ ਪੰਜਾਬ ਨਾਲ ਜਿਹੜਾ ਨਾ ਮੈਨੂੰ ਲੱਗਦਾ ਵੀ ਉਹ ਫਿਲਮ ਬਸ ਇੱਕ ਇਸੇ ਵਾਸਤੇ ਬਣਾਈ ਗਈ ਸੀ ਵੀ ਪੰਜਾਬ ਨਾਲ ਬੜੀ ਮੁਹੱਬਤ ਹੈਗੀ ਆ। ਪਰ ਉਸ ਫਿਲਮ ਦੇ ਪਿੱਛੇ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਸੀਗਾ ਉਹਦੇ ਬਾਰੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਸਾਡੇ ਨਾਲ ਬੈਠੇ ਆ ਜੀ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਸਲਾਮ ਵਾਲੇਕੁਮ ਜੀ ਰਾਣਾ ਸਾਹਿਬ। ਵਾਲੇਕੁਮ ਸਲਾਮ। ਰਾਣਾ ਸਾਹਿਬ ਫਿਲਮ ਤੁਸੀਂ ਤੱਕੀ ਆ? ਹਾਂ ਫਿਲਮ ਮੈਂ ਦੇਖੀ ਆ। ਹਾਂ ਫਿਲਮ ਦਾ ਇਹ ਇੱਕ ਹੋਰ ਮੈਂ ਛੋਟੀ ਜੀ ਰਾਣਾ ਸਾਹਿਬ ਗੱਲ ਕਰ ਦਵਾਂ ਵੀ ਹਰ ਬੰਦਾ ਨਾ ਹਰ ਬੰਦੇ ਦੇ ਕੋਲ ਕੋਈ ਨਾ ਕੋਈ ਕਹਾਣੀ ਮੌਜੂਦ ਹੈਗੀ, ਇਦਾਂ ਹੀ ਹੈ ਜੀ ਹਰ ਬੰਦੇ ਕੋਲ, ਲੇਕਿਨ ਉਹਦਾ ਅਪੜਨ ਨਹੀਂ ਹੁੰਦਾ, ਉਹਦੇ ਕੋਲ ਅਗਾਂਹ ਸਕਰੀਨ ਨਹੀਂ ਹੁੰਦੀ, ਉਹਦੇ ਕੋਲ ਲਿਖਣ ਦਾ ਉਹ ਨਹੀਂ ਹੁੰਦਾ ਉਹਦੇ ਕੋਲ, ਲੇਕਿਨ ਹਰ ਬੰਦੇ ਕੋਲ ਕੋਈ ਨਾ ਕੋਈ ਕਹਾਣੀ ਹੁੰਦੀ ਹੈ। ਇਹ ਕਹਾਣੀ ਵੀ ਰਾਣਾ ਸਾਹਿਬ ਜਿਹੜੇ ਇਹਦੇ ਪ੍ਰੋਡਿਊਸਰ ਆ ਡਾਇਰੈਕਟਰ ਆ ਹਨੀ ਤਰੇਹਨ ਸਾਹਿਬ, ਇਹ ਉਹਨਾਂ ਦੇ ਬਿਲਕੁਲ ਲਾਗੇ ਦਾ ਇਹ ਸੱਚਾ ਵਾਕਿਆ ਹੈਗਾ ਜੀ। ਤੁਸੀਂ ਇਹਦੇ ਉੱਤੇ ਕਿੱਦਾਂ ਰੋਸ਼ਨੀ ਪਾਓਗੇ? ਅੱਛਾ ਇਹ ਅਸਲ ਵਿੱਚ ਨਾ ਫਿਲਮ ਬਣੀ ਇਸ ਤਰ੍ਹਾਂ ਕਿ ਜਦੋਂ 2020 ਚ ਕੋਵਿਡ ਸੀ ਨਾ ਉਦੋਂ ਯਾਨੀ ਕਿ ਉਹ ਤਕਰੀਬਨ ਉਦੋਂ ਕੰਮ ਸ਼ਮ ਬੰਦ ਹੋਇਆ ਸੀ। ਹਨੀ ਤਰੇਹਨ ਨੂੰ ਉਦੋਂ ਮੌਕਾ ਮਿਲਿਆ ਕਿ ਇਸ ਮਸਲੇ ਤੇ ਉਹਨਾਂ ਨੂੰ ਵੀ ਕੋਵਿਡ ਹੋ ਗਿਆ ਸੀ ਤੇ ਰਿਸਰਚ ਜਿਹੜੀ ਆ ਕੀਤੀ ਜਾਏ। ਉਹ ਫਿਰ ਜਿਸ ਤਰ੍ਹਾਂ ਯਾਨੀ ਕਿ ਜਿਹੜਾ ਆਪਾਂ ਦੇਖਦੇ ਉਹਨਾਂ ਨੂੰ ਤਾਂ ਬੜੀਆਂ ਅੱਖਾਂ ਯਾਨੀ ਕਿ ਜਿਹੜੀਆਂ ਨਾ ਖੁੱਲ੍ਹਦੀਆਂ ਗਈਆਂ ਵੀ ਇਹ ਕਾਫੀ ਵੱਡਾ ਟੌਪਿਕ ਆ। ਹਾਲਾਂਕਿ ਕਿਹਾ ਫਿਲਮ ਦੇ ਬਾਰੇ ਕਿਹਾ ਜਾਂਦਾ ਨਾ ਵੀ ਫਿਲਮ ਦੀ ਕਾਮਯਾਬੀ ਦੀ ਵੀ 3 ਫੈਕਟਰ ਕਿਹੜੇ ਆ। ਹਾਂਜੀ ਉਹ ਕਹਿੰਦੇ ਕਿ ਸਕ੍ਰਿਪਟ ਵੀ ਚੰਗਾ ਤੇ ਫਿਲਮ ਦਾ ਮਕਸਦ ਕੀ ਆ, ਕਹਿੰਦੇ ਇੰਟਰਟੇਨਮੈਂਟ। ਫਿਲਮ ਜਿਹੜੀ ਹੈ ਨਾ ਇੰਟਰਟੇਨਮੈਂਟ ਲਈ ਹੁੰਦੀ। ਸਾਡੇ ਪੰਜਾਬ 'ਚ ਜਿਹੜੀਆਂ ਫਿਲਮਾਂ ਬਣਦੀਆਂ ਵਾ ਉਹੀ ਯਾਨੀ ਕਿ ਪਿਆਰ ਮੁਹੱਬਤ ਵਾਲੀਆਂ ਰੋਮਾਂਸ ਵਾਲੀਆਂ ਫਿਲਮਾਂ ਵਾ, ਗਾਣਿਆਂ ਵਾਲੀਆਂ ਫਿਲਮਾਂ ਵਾ, ਫਿਰ ਉਹ ਲੜਾਈ ਝਗੜੇ ਯਾਨੀ ਕਿ ਜੱਟ ਪੰਜਾਬ ਦਾ ਜਿਹੜਾ ਵਾ ਉਹ ਆ ਮੋਲਾ ਜੱਟ ਆ ਵੈਸ਼ੀ ਜੱਟ ਆ ਜੋ ਵੀ ਹੈ ਉੱਥੇ ਵੀ ਯਾਨੀ ਕਿ ਜੱਟ ਜਿਹੜਾ ਨਾ ਖੜਾ ਕੀ ਕਰਦਾ ਵਾ। ਤੇ ਲੇਕਿਨ ਇਹ ਜਿਹੜੀ ਫਿਲਮ ਸੀ ਨਾ ਇਹ ਬਿਲਕੁਲ
ਆਮ ਤੌਰ ਤੇ ਕੋਈ ਵੀ ਕਿਸੇ ਬੰਦੇ ਦੀ ਯਾਨੀ ਕਿ ਜਿਹੜੀ ਬਾਇਓਗ੍ਰਾਫੀ ਹੈ ਨਾ, ਉਹ ਕੋਈ ਐਡਾ ਕਾਮਯਾਬ ਕੰਮ ਨਹੀਂ ਹੈ। ਫਿਲਮ ਬਣਾਉਣਾ ਬੜਾ ਔਖਾ ਜਿਹਾ ਹੁੰਦਾ ਵੀ ਇੱਕ ਬੰਦੇ ਦੀ ਕਹਾਣੀ ਯਾਨੀ ਕਿ ਉਹਦੇ 'ਚ ਫਿਰ ਉਹ ਕਹਾਣੀ ਵੀ ਯਾਨੀ ਕਿ ਜਿਹੜਾ ਵਾ ਉਹਦੇ 'ਚ ਕੋਈ ਨਾ ਰੋਮਾਂਸ ਆ ਨਾ ਕੁਛ ਹੈ। ਹੁਣ ਉਹ ਵਕੀਲ ਜਸਵੰਤ ਸਿੰਘ ਖਾਲੜਾ ਜਿਹੜਾ ਵਾ ਉਹਨਾਂ ਦੀ ਕਹਾਣੀ ਹੈ ਬੁਨਿਆਦੀ ਤੌਰ ਤੇ। ਬੈਂਕਰ ਸੀਗੇ ਜੀ। ਹਾਂ ਬੈਂਕਰ ਵਰਗੇ, ਸੌਰੀ ਬੈਂਕਰ ਸੀ, ਤੇ ਉਹਨਾਂ ਦੀ ਕਹਾਣੀ ਆ। ਤੇ ਮੇਨ ਰੋਲ ਦਿਲਜੀਤ ਦੋਸਾਂਝ ਨੇ ਕੀਤਾ ਵਾ, ਤੇ ਲਿਖੀ ਡਾਇਰੈਕਟਰ ਵੀ ਤਿੰਨ ਸੀ, ਲੇਕਿਨ ਹਨੀ ਤਰੇਹਨ ਦਾ ਨਾਮ ਜ਼ਿਆਦਾ ਨਮਾਇਆ ਵਾ ਇਸ ਤਰ੍ਹਾਂ। ਉਹਦੇ 'ਚ ਲਿਖੀ ਵੀ ਉਹਨਾਂ ਨੇ, ਫਿਰ ਹੋਰ ਵੀ 2 ਬੰਦੇ ਹੈ ਸੀ, ਯਾਨੀ ਕਿ 2-3 ਬੰਦੇ ਇਹਦੇ 'ਚ ਲਿਖਣ 'ਚ। ਫਿਲਮ ਤੇ ਯਾਨੀ ਕਿ ਕੋਈ 45 ਕੁ ਲੱਖ ਡਾਲਰ ਜਿਹੜਾ ਨਾ 4.5 ਮਿਲੀਅਨ ਖਰਚਾ ਆਇਆ, ਤੇ ਫਿਲਮ 65 ਕੁ ਲੱਖ ਬੰਦਿਆਂ ਨੇ 48 ਘੰਟਿਆਂ 'ਚ ਜਿਹੜਾ ਵਾ ਨਾ ਹਾਂਜੀ ਪਹਿਲੇ ਪਹਿਲੇ ਦੇਖ ਲਿਆ ਜੀ। ਅੱਛਾ, ਹੋ ਸਕਦਾ ਫਿਲਮ ਦਾ ਨਾਂ ਪਤਾ ਲੱਗਦਾ ਬਹੁਤ ਸਾਰੇ ਬੰਦਿਆਂ ਨੂੰ ਨਾ, ਯਾਨੀ ਕਿ ਫਿਲਮ ਆਉਂਦੀ, ਫਿਲਮ ਗੁਜ਼ਰ ਜਾਂਦੀ, ਲੇਕਿਨ ਅੱਲਾ ਭਲਾ ਕਰੇ ਯਾਨੀ ਕਿ ਸਰਕਾਰਾਂ ਦਾ ਜਿਨ੍ਹਾਂ ਨੇ ਉਹ ਫਿਲਮ ਨਾ ਉੱਥੋਂ ਦਵਾਤੀ। ਹਾਲਾਂਕਿ ਇਹ ਫਿਲਮ 20 ਚ ਯਾਨੀ ਕਿ ਸ਼ੁਰੂ ਹੋਇਆ ਇਹਦੇ ਤੇ ਕੰਮ, ਫਿਰ ਵਾਹ ਸਾਰਾ ਯਾਨੀ ਕਿ ਸਕ੍ਰਿਪਟ ਜਗ੍ਹਾ ਜੁਗਾ ਦੇਖਣੀ, ਯਾਨੀ ਕਿ ਇਹ ਕੋਈ 22-23 ਚ ਤਕਰੀਬਨ ਨਾ ਮੁਕੰਮਲ ਹੋ ਗਈ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਜੀ ਇੰਨੇ 120 ਕੱਟ ਲਾ ਦਿਓ ਤੇ ਇਹਦਾ ਨਾਮ ਬਦਲ ਦਿਓ, ਫਿਰ ਨਾਮ ਬਦਲਿਆ, ਫਿਰ ਉਹਨਾਂ ਨੇ ਕਿਹਾ ਵੀ 120 ਯਾਨੀ ਕਿ ਜਿਹੜਾ ਵਾ ਨਾ ਹੁਣ 120 ਯਾਰ 164 ਮਿੰਟ ਦੀ ਫਿਲਮ ਆ, ਅਗਰ ਉਹਦੇ 'ਚ 120 ਕੱਟ ਲੱਗ ਜਾਣਾ ਤੇ ਫਿਲਮ ਦੇ ਪੱਲੇ ਕਿਆ ਯਾਨੀ ਕਿ ਜਿਹੜਾ ਨਾ ਰਹਿੰਦਾ ਵਾ। ਫਿਰ ਉਹਨੇ ਬੜਾ ਹੌਸਲਾ ਕੀਤਾ ਹਨੀ ਤਰੇਹਨ ਨੇ ਕਿ ਫਿਲਮ ਬਗੈਰ ਯਾਨੀ ਕਿ ਆਪਣੀ ਅਸਲ ਸ਼ਕਲ 'ਚ ਜਿਹੜਾ ਵਾ ਨਾ ਉਹਨਾਂ ਨੇ Z5 ਤੇ, ਹਾਂ Z5 ਤੇ ਪਾਤੀ। ਤੇ 2 ਘੰਟੇ ਬਾਅਦ ਯਾਨੀ ਕਿ ਜਿਹੜਾ ਵਾ ਇੰਡੀਆ ਵਾਲਿਆਂ ਲਈ ਲੈ ਗਈ, ਤੇ 3 ਨੂੰ ਪਈ ਸੀ, 5 ਨੂੰ ਲੈ ਗਈ, ਤੇ 11 ਨੂੰ ਜਿਹੜਾ ਵਾ ਨਾ ਸਾਰੀ ਇੰਟਰਨੈਸ਼ਨਲੀ ਯਾਨੀ ਕਿ ਲੋਕਾਂ ਨੇ। ਲੇਕਿਨ ਉਹ 48 ਘੰਟਿਆਂ 'ਚ ਫਿਲਮ ਇੰਨੀ ਡਾਊਨਲੋਡ ਹੋ ਗਈ ਸੀ ਕਿ ਉਹ ਚੱਲੇ। ਹੁਣ ਵਾਕਿਆ ਜਿਹੜਾ ਵਾ ਨਾ ਉਹ ਹੈ ਕਿ 84 ਤੋਂ ਬਾਅਦ ਜਿਹੜਾ ਸਿੱਖਾਂ ਨਾਲ ਵਾਧਾ ਹੋਇਆ ਨਾ ਪੰਜਾਬ, ਯਾਨੀ ਕਿ ਇਹਦੇ ਤੇ ਬਹੁਤ ਘੱਟ ਜਿਹੜੀ ਹੈ ਨਾ ਗੱਲ ਕੀਤੀ ਗਈ ਆ ਵੀ ਉਸ ਯਾਨੀ ਕਿ ਦਰਬਾਰ ਸਾਹਿਬ ਦੇ ਵਾਕਿਏ ਤੋਂ ਬਾਅਦ ਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਨੂੰ ਜਿਸ ਤਰੀਕੇ ਨਾਲ ਯਾਨੀ ਕਿ ਜਿਹੜਾ ਨਾ ਮਾਰਿਆ ਗਿਆ, ਔਰ ਤੇ ਫਿਰ ਕੋਈ 20 ਤੋਂ 25 ਹਜ਼ਾਰ ਬੰਦਾ ਜਿਹੜਾ ਵਾ ਨਾ ਉਹ ਜਿਹਦਾ ਨਾਮ ਨਿਸ਼ਾਨ ਹੀ ਨਹੀਂ, ਯਾਨੀ ਕਿ ਜਿਹੜਾ ਵਾ ਨਾ ਵੀ ਇਹ ਗਾਇਬ ਹੋ ਗਏ। ਉਹਨਾਂ ਨੂੰ ਬਸ ਮਾਰ ਕੇ ਜਿਹੜਾ ਵਾ ਨਾ ਦਰਿਆਵਾਂ 'ਚ ਸੁੱਟ ਦਿੱਤਾ ਜਾਂ ਕੀ ਕੀਤਾ। ਕੋਈ 2000 ਤਾਂ ਪੁਲਿਸ ਵਾਲੇ ਵੀ ਯਾਨੀ ਕਿ ਜਿਹੜੇ ਆ ਨਾ ਐਸੇ ਹੈ ਜਿਹੜੇ ਵੀ ਪੁਲਿਸ ਵਾਲਿਆਂ ਨੇ ਅੱਗੇ ਆਪਣੇ ਬੰਦੇ ਵੀ ਮਾਰ ਦਿੱਤੇ ਜਿਹੜੇ ਕੋਈ ਹਮਦਰਦੀ ਰੱਖਣ ਵਾਲੇ ਸੀ। ਅੱਛਾ, ਪੰਜਾਬ ਨਾਲ ਨਾ ਸ਼ੁਰੂ ਦੌਰ ਸੀ ਵਾਧਾ ਅੰਦਰ, ਇੱਕ ਤਾਂ ਜਦੋਂ ਤੋਂ 4-5 ਹਜ਼ਾਰ ਸਾਲ ਤੋਂ ਪਹਾੜਾਂ ਤੋਂ ਲੋਕ ਆਉਂਦੇ ਰਹੇ, ਮਾਰਦੇ ਰਹੇ, ਲੁੱਟਦੇ ਰਹੇ, ਇੱਥੋਂ ਯਾਨੀ ਕਿ ਜਿਹੜਾ ਵਾ ਨਾ ਨਿਆਣੇ ਚੱਕ ਕੇ ਲੈ ਗਏ, ਕੁੜੀਆਂ ਲੈ ਗਏ, ਬਰਦਾ ਫਰੋਸ਼ੀ ਵਾਲਾ ਜਿਹੜਾ ਕਹਿੰਦੇ ਆ ਨਾ ਕਿ ਉਹ ਬਹੁਤ ਅਰਸਾ ਪਹਿਲੇ ਜਦੋਂ ਅਮੀਰ ਤੈਮੂਰ ਆਇਆ ਤੇ ਉਹਨੂੰ ਇੱਥੇ ਹਿੰਦੂ ਕਸ਼ ਯਾਨੀ ਕਿ ਬੜੀ ਯਾਨੀ ਕਿ ਖੋਪੜੀਆਂ ਲੰਬੀਆਂ ਚੌੜੀਆਂ, ਉਸ ਤੋਂ ਪਹਿਲੇ ਹੀ ਯਾਨੀ ਕਿ ਉਹ ਬਾਅਦ 'ਚ ਪਤਾ ਲੱਗਿਆ ਕਿ ਇਹ ਨਾ ਇਹ ਕੋਈ ਹਮਲਾਵਰਾਂ ਨੇ ਨਹੀਂ, ਇਹ ਜਿਹੜੇ ਇੱਧਰੋਂ ਪਹਿਲੇ ਜਿਹੜੇ ਆਏ ਨਾ ਉਹ ਬੰਦੇ ਗੁਲਾਮ ਬਣਾ ਕੇ ਨਿਆਣਿਆਂ ਨੂੰ ਔਰਤਾਂ ਨੂੰ, ਉਹ ਜਿਹੜੇ ਰਾਹ 'ਚ ਮਰ ਗਏ ਮੈਂ ਉਹਨਾਂ ਦੀਆਂ ਖੋਪੜੀਆਂ। ਫਿਰ 47 ਵਾਲਾ ਵਾਕਿਆ ਵਾ ਪੰਜਾਬ ਦੀ ਵੰਡ ਦਾ, ਉੱਥੇ ਬਹੁਤ ਖੂਨ ਖਰਾਬਾ ਯਾਨੀ ਕਿ ਜਿਹੜਾ ਵਾ ਨਾ ਕੋਈ ਕਰੋੜਾਂ ਬੰਦੇ ਮੁਤਾਸਰ ਹੋਏ, ਲੱਖਾਂ ਬੰਦੇ। ਲੇਕਿਨ ਉਹ ਕਹਾਣੀ ਪੰਜਾਬ ਦੀ ਨਾ ਫਿਰ ਵੀ ਜਿਹੜੀ ਹੈ ਨਾ 47 ਤੋਂ ਬਾਅਦ ਵੀ ਰੁਕੀ ਨਹੀਂ ਹੈ ਵੀ ਚਲੋ ਜਦੋਂ ਹੀ ਕਿਧਰੇ ਲੱਗ ਜਾਂਦਾ ਚਲੋ ਯਾਰ ਆਪਣਾ ਯਾਨੀ ਕਿ ਹੋ ਗਿਆ ਜੋ ਵੀ ਕੁਛ ਹੈ ਸੀ। ਲੇਕਿਨ ਯਾਨੀ ਕਿ ਜਿਹੜਾ ਚੜ੍ਹਦਾ ਪੰਜਾਬ ਸੀ ਨਾ ਉੱਥੇ ਤਾਂ ਫਿਰ ਮੁਸੀਬਤ ਜਿਹੜੀ ਹੈ ਨਾ 84 ਤੋਂ ਬਾਅਦ ਜਿਸ ਤਰ੍ਹਾਂ ਆਈ ਆ ਉਹ ਬਹੁਤ ਤੇ ਬੜੀ ਦਰਦਨਾਕ ਯਾਨੀ ਕਿ ਨਾ ਜਿਹੜਾ ਹੈ ਔਰ ਫਿਰ ਗੌਰਮੈਂਟ ਦਾ ਦੇਖੋ ਅਸਲ 'ਚ ਨਾ ਹੁਕੂਮਤਾਂ ਜਿਹੜੀਆਂ ਨਾ ਸਰਕਾਰ ਜਿਹੜੀ ਸੱਚ ਨਹੀਂ ਆਉਣ ਦਿੰਦੀ। ਸਵਾਲ ਬੁਰਾ ਲੱਗਦਾ। ਹਾਂ ਆਪਣਾ ਯਾਰ ਇੱਥੇ ਐਸੀਆਂ ਬਾਰਡਰ ਟਾਈਪ ਫਿਲਮਾਂ ਜਿਹੜੀਆਂ ਵਾ ਇਹ ਉਹ ਯਾਨੀ ਕਿ ਬਿਲਕੁਲ ਯਾਨੀ ਕਿ ਜਦੋਂ ਦਾ ਹਕੀਕਤ ਨਾਲ ਕੋਈ ਤਲਕ ਨਹੀਂ ਆ। ਪਿਛਲੇ ਜਿਹੇ ਦਿਨਾਂ 2 ਪਾਰਟ ਆ ਗਏ ਇੱਕ ਫਿਲਮ ਦੇ, ਆ ਜਿਹੜੀ ਕਰਾਚੀ ਤੋਂ ਇੱਕ ਕਿਸਮ ਦਾ ਸਮਝਦੇ ਸੀ ਇੰਜ ਬਣਾਇਆ ਸੀ ਵੀ ਇੱਥੋਂ ਹੀ ਸਾਰਾ ਆਪਰੇਸ਼ਨ ਹੋ ਰਿਹਾ ਵਾ, ਤੇ ਉਸ ਟਾਈਪ ਦੀਆਂ ਵੀ ਫਿਲਮਾਂ ਯਾਨੀ ਕਿ ਜਿਹੜੀਆਂ ਵਾ ਨਾ ਇਸ ਫਿਲਮ ਤੋਂ ਪਤਾ ਨਹੀਂ ਕੀ ਸਰਕਾਰ ਨੂੰ ਯਾਨੀ ਕਿ ਜਿਹੜਾ ਵਾ ਨਾ ਡਰ ਲੱਗਿਆ। ਹਾਲਾਂਕਿ ਹੁਣ ਗੱਲ ਆ ਚੁੱਕੀ ਸੀ, ਸਭ ਕੁਝ ਹੋ ਚੁੱਕਿਆ ਸੀ ਹੈ, ਉਹਦੇ ਤੇ ਐਸਾ ਹੋਣਾ ਨਹੀਂ ਚਾਹੀਦਾ ਸੀ। ਫਿਲਮ ਨੂੰ ਨਾ ਚੱਲਣ ਦੇਣਾ ਚਾਹੀਦਾ ਸੀ। ਦੇਖੋ ਜਿਸ ਬੰਦੇ ਨੇ ਕੀਤੀ ਉਸ ਬੰਦੇ ਨੂੰ ਵੀ ਪੁਲਿਸ ਵਾਲਿਆਂ ਨੇ ਚੱਕ ਕੇ ਮਾਰ ਦਿੱਤਾ ਹੈ। ਉਹ ਵੀ ਅਸਲ 'ਚ ਇਸ ਤਰ੍ਹਾਂ ਪਿਆ ਸੀ ਰਿਸਰਚ, ਉਹਦਾ ਇੱਕ ਕਰੀਬੀ ਦੋਸਤ ਮਾਰਿਆ ਗਿਆ, ਫਿਰ ਉਸਦੀ ਮਾਂ ਮਾਰੀ ਗਈ
ਹੈ। ਤੇ ਉਹ ਫਿਲਮ ਜਿਹੜਾ ਨਾ ਅਸਲ ਵਿੱਚ ਬੜਾ ਤਾਕਤਵਰ ਮੀਡੀਅਮ ਆ। ਫਿਲਮ ਸਭ ਤੋਂ ਜ਼ਿਆਦਾ ਤਾਕਤਵਰ ਮੀਡੀਅਮ ਆ, ਕਿਉਂਕਿ ਇਹ ਫਿਲਮ 'ਚ ਨਾ ਪੇਂਟਿੰਗ ਵੀ ਆ ਜਾਂਦੀ ਹੈ, ਫਿਲਮ 'ਚ ਮਿਊਜ਼ਿਕ ਵੀ ਆ ਜਾਂਦੀ ਆ, ਫਿਲਮ 'ਚ ਡਰਾਮਾ ਵੀ ਆ ਜਾਂਦਾ ਵਾ। ਯਾਨੀ ਕਿ ਫਿਲਮ ਜਿਹੜਾ ਨਾ ਅਸਲ 'ਚ ਕੰਬੀਨੇਸ਼ਨ ਆ ਇਹ ਸਾਰੇ ਜਿਹੜੇ ਆਰਟ ਹੈਗੇ ਆ, ਤੇ ਇਸ ਕਰਕੇ ਇਹਦਾ ਅਸਰ ਵੀ ਬਹੁਤ ਜ਼ਿਆਦਾ ਇਹਦੇ ਤੋਂ, ਯਾਨੀ ਕਿ ਜਿਹੜਾ ਵਾ ਨਾ ਲੋਕ ਖਾਇਫ ਵੀ, ਜਿਹੜਾ ਮੈਸੇਜ ਇਹਦੇ ਜ਼ਰੀਏ ਯਾਨੀ ਕਿ ਜਿਹੜਾ ਵਾ ਨਾ ਜਾਂਦਾ ਵਾ, ਉਹ ਕਿਤੇ ਵੀ ਹੋਰ ਤਰੀਕੇ ਨਾਲ ਨਹੀਂ ਜਾਂਦਾ। ਤੇ ਇਹ ਦੇਖ ਲਓ ਕਿ ਹੁਣ ਤੁਸੀਂ ਵੀ ਦੇਖੀ ਆ ਫਿਲਮ ਕਿਸ ਤਰ੍ਹਾਂ, ਯਾਨੀ ਕਿ ਫਿਰ ਅੱਛਾ ਇਹ ਦਲਜੀਤ ਦੋਸਾਂਝ ਨੇ 1 ਰੁਪਈਆ ਲਿਆ ਹੈ, ਹਾਂਜੀ, ਤੇ ਇਹ ਬੜੀ ਯਾਨੀ ਕਿ ਜਿਹੜਾ ਵਾ ਨਾ ਹੋਰ ਕੱਦ ਉਸਦਾ ਯਾਨੀ ਕਿ ਜਿਹੜਾ ਨਾ ਵੱਡਾ ਹੋਇਆ। ਨਹੀਂ ਪੰਜਾਬ ਦਾ ਜੀ ਪੁੱਤਰ ਆ ਜੀ, ਹਾਂ ਉਹਨੇ ਸਾਬਤ ਕਰ ਦਿੱਤਾ ਵੀ ਕਹਿੰਦੇ ਨਹੀਂ ਪੰਜਾਬੀ ਆ ਗਏ। ਹਾਂ ਉਹ ਗੱਲ ਇਦਾਂ ਹੀ ਹੋਈ ਆ ਵੀ ਪੰਜਾਬੀ ਆ ਗਏ ਵਾਲੀ ਗੱਲ ਹੋਈ ਹੈ। ਹਾਂ ਦੇਖੋ ਜੀ, ਇਹ ਹੁਣ ਦਲਜੀਤ ਦੋਸਾਂਝ ਦੇ ਕ੍ਰੈਡਿਟ ਤੇ ਪਤਾ ਨਹੀਂ ਕਿੰਨੀਆਂ ਫਿਲਮਾਂ ਹੋਣ, ਪਰ ਮੇਰਾ ਖਿਆਲ ਹੈ ਕਿ ਜਦੋਂ ਕਿਤੇ ਬਾਅਦ ਵਿੱਚ ਉਸਦੀ ਬਾਇਓਗ੍ਰਾਫੀ ਹੋਣੀ ਤੇ ਇਹ ਫਿਲਮ ਜਿਹੜੀ ਆ ਨਾ ਸਭ ਤੋਂ ਉੱਪਰ ਜਿਹੜਾ ਵਾ ਨਾ ਇਹ ਹੋਈ। ਇਹਦੇ ਦੌਰਾਨ ਸਾਹਿਬ ਇਹ ਗੱਲ ਵੀ ਅਸੀਂ ਲਿਖੀਆਂ ਲਾ ਤੋਂ ਇਹ ਗੱਲ ਸੁਣਦੇ ਆਂਦੇ ਆ ਰਾਣਾ ਸਾਹਿਬ ਵੀ ਨਾ, ਤੁਸੀਂ ਸਪਰਿੰਗ ਦੇ ਉੱਤੇ ਫਰਜ਼ ਕਰੋ, ਸਪਰਿੰਗ ਲੈ ਲਓ ਨਾ, ਉਹਦੇ ਉੱਤੇ ਵਜਨ ਪਾਓ ਨਾ, ਉਹਨੂੰ ਦਬਾ ਲਓ ਚੰਗੀ ਤਰ੍ਹਾਂ, ਜਦੋਂ ਤੁਸੀਂ ਛੱਡੋਗੇ ਨਾ ਤੁਹਾਡੇ ਮੂੰਹ ਤੇ ਵੱਜੂਗਾ। ਜਿਹੜੀ ਸ਼ੈ ਨੂੰ ਰੋਕਿਆ ਜਾਊਗਾ ਨਾ, ਅਮਲ ਦਾ ਰੱਦੇ ਅਮਲ ਜਿਹੜਾ ਨਾ ਉਹ ਭੈੜਾ ਹੁੰਦਾ। ਇਸ ਫਿਲਮ ਨੇ ਇਹ ਵੀ ਗੱਲ ਸਾਬਤ ਕੀਤੀ ਹੈ ਵੀ ਤੁਸੀਂ ਇਹ ਦੇਖੋ ਵੀ ਇਹਨੂੰ ਦਬਾਉਣ ਦੀ ਜਿੰਨੀ ਕੋਸ਼ਿਸ਼ ਕੀਤੀ ਗਈ, ਜਿਹਨੇ ਨਹੀਂ ਵੀ ਇਹ ਫਿਲਮ ਤੱਕਣੀ ਸੀ ਨਾ ਉਹਨੇ ਵੀ ਇਹ ਫਿਲਮ ਤੱਕੀ। ਇਹ ਹਲੇ ਫਿਲਮ ਉੱਥੋਂ ਲੱਥੀ ਸੀ ਤੇ ਮੇਰੇ ਕੋਲ ਉਦਣ ਹੀ WhatsApp ਦੇ ਉੱਤੇ, ਮੈਂ ਇੱਕ ਹੋਰ ਰਾਣਾ ਸਾਹਿਬ ਤੁਹਾਨੂੰ ਮੈਂ ਇੱਕ ਉਸ ਵੇਲੇ ਦਾ ਇੱਕ ਸੱਚੀ ਗੱਲ ਦੱਸਦਾ। ਮੈਨੂੰ ਇੱਕ ਇਹ ਫੋਨ ਆਇਆ ਸਾਡੇ ਇੱਕ ਵੀਰ ਦਾ, ਉਹਨੇ ਕਿਹਾ ਜਦੋਂ ਇਹ ਕਹਾਣੀ ਜਦੋਂ ਚੱਲ ਰਹੀ ਸੀ ਨਾ ਜਸਵੰਤ ਸਿੰਘ ਖਾਲੜਾ ਵਾਲੀ ਹੈ, ਉਸ ਵੇਲੇ ਦੀ ਗੱਲਾਂ ਆ, ਉਸ ਟਾਈਮ ਕੋਈ ਤਹਿਰੀਕ ਦਾ ਉਹ ਹਿੱਸਾ ਸੀਗੇ ਜੀ ਉਸ ਟਾਈਮ ਦੇ ਹੈ। ਉਹਨਾਂ ਦੀ ਨਾ ਜੀ ਇਹ ਭੈਣ ਦਾ ਵਿਆਹ ਸੀਗਾ ਜਾਂ ਮੰਗਣੀ ਸੀਗੀ, ਠੀਕ ਆ, ਅਗਲੇ ਦਿਨ। ਅੱਜ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ, ਉਹ ਬਾਹਰ ਨਿਕਲਣ ਦੇ ਉਸ ਵੇਲੇ ਹੀ ਚੱਕਰ 'ਚ ਸੀ ਵੀ ਬਾਹਰ ਜਾਣਾ ਹੈ, ਨਿਕਲਣਾ। ਉਹਨੇ ਆਪਣਾ ਨਿਜ਼ਾਮ ਸਿੱਧਾ ਕੀਤਾ ਹੋਇਆ ਸੀਗਾ। ਉਹਨਾਂ ਨੂੰ ਨਾ ਜੀ ਸ਼ਾਮ ਨੂੰ ਅੱਜ ਯਾਨੀ ਕਿ ਅੱਜ ਪਤਾ ਲੱਗ ਗਿਆ ਵੀ ਅੱਜ ਜਿਹੜਾ ਨਾ ਵੀ ਤੁਹਾਡੇ ਉੱਤੇ ਰੇਡ ਹੈਗਾ ਆ, ਤੇ ਤੁਹਾਡੀ ਕਹਾਣੀ ਵਾਲੀ ਗੱਲ ਜਿਵੇਂ ਕੋਈ ਰਿਪੋਰਟ ਆ ਗਈ। ਉਹ ਕਹਿੰਦੇ ਜੀ ਉਹਨਾਂ ਨੇ ਉਸੇ ਦਿਨ ਹੀ ਟਿਕਟ ਕਰਾਇਆ ਜੀ ਆਸਟ੍ਰੇਲੀਆ ਦਾ, ਠੀਕ ਹੈ ਜੀ। ਤੇ ਉਹ ਜੀ ਉਹ ਜਹਾਜ਼ ਚੜ੍ਹ ਗਏ। ਹੋਇਆ ਕਿ ਜਿਹੜੇ 3 ਬੰਦੇ ਉਹਨਾਂ ਨੂੰ ਜਹਾਜ਼ ਚੜਾ ਕੇ ਗਏ ਸੀਗੇ, ਉਹ ਤਿੰਨੇ ਜਾਂਦੇ ਹੋਏ ਜੀ ਜਨਾਬ ਜੀ ਉਹ ਪਾਰ ਕਰ ਦਿੱਤੇ ਗਏ, ਤੇ ਉਹ ਬੰਦੇ ਜੀ ਉਸ ਵੇਲੇ ਬਚੇ ਸੀਗੇ। ਮੈਂ ਫਿਲਮ ਸਾਰੀ ਦੇਖੀ ਆ ਰਾਣਾ ਸਾਹਿਬ, ਨਾ ਕੋਈ ਖਾਲਿਸਤਾਨ ਦਾ ਵਿੱਚ ਨਾ ਸੀਗਾ, ਕੁਛ ਨਹੀਂ ਹੈ, ਸਿਰਫ ਉਹ ਇੱਕ ਹੀ ਸੀ ਵੀ ਬੰਦੇ ਯਾਰ ਜਿਹੜੇ ਗੱਲ ਇੰਨੀ ਕਿ ਤੁਸੀਂ ਇਹ ਦੇਖੋ ਵੀ ਜਿਹੜੇ ਰੀਅਲ ਹੀਰੋ ਹੁੰਦੇ ਆ ਨਾ ਜੀ, ਵੀ ਜਿਨ੍ਹਾਂ ਨੇ ਕੋਈ ਕੰਮ ਕੀਤਾ ਹੋਇਆ ਹੋਵੇ, ਉਹਨਾਂ ਦੇ ਨਾਮ ਦੇ ਨਾਲ ਜੋੜ ਕੇ ਵੀ ਬੰਦੇ ਨਾ ਉਤਾਂ ਚੜ ਜਾਂਦੇ, ਸਿਰਫ ਜੀ ਉਹਨਾਂ ਦੇ ਨਾਮ ਦੇ ਨਾਲ ਹੀ। ਉਹਨਾਂ ਦੀਆਂ ਜਿਹੜੀਆਂ ਤਕਰੀਰਾਂ ਸੀ, ਉਹਨਾਂ ਦੀ ਮੰਗ ਤਾਂ ਇੱਕੋ ਹੀ ਸੀਗੀ, ਉਹਨਾਂ ਦਾ ਇੱਕ ਕਹਾਣੀ ਯਾਰ ਹਿਸਾਬ ਦਿਓ, ਯਾਰ ਹਿਸਾਬ ਦਿਓ। ਬਲਕਿ ਉਹਨੇ ਕਿਹਾ ਨਾ ਵੀ ਜੇ 25,000 ਇੱਕ ਲਾਸ਼ਾਂ ਦਾ ਹਿਸਾਬ ਜਿਹੜਾ ਵਾ ਨਾ ਮੈਂ ਦੇਊਂਗਾ, ਧਮਕੜੀ ਸੀ ਵੀ ਤੈਨੂੰ ਵੀ ਇੱਕ ਅਸੀਂ ਰੱਖ ਲੈਣਾ ਵਾ। ਤੇ ਇਹ ਤਾਂ ਹਿਸਾਬ ਕਿਤਾਬ ਜਿਹੜਾ ਵਾ ਨਾ। ਅੱਛਾ ਫਿਰ ਇੱਕ ਇਹ ਫਿਲਮ ਦੇ ਜਿਸ ਤਰ੍ਹਾਂ ਹੀ ਇਹਦੇ 'ਚ ਹੀ ਹੁਣ ਉੱਥੇ ਜਿਹੜਾ ਕਾਕਰੋਚ ਪਾਰਟੀ ਵਾਲਾ ਯਾਨੀ ਕਿ ਜਿਹੜਾ ਵਾ ਚੱਲ ਰਿਹਾ ਸੀ, ਉਹਨੂੰ ਵੀ ਇਸ ਫਿਲਮ ਤੋਂ ਨਾ ਯਾਨੀ ਕਿ ਇੱਕ ਹੋਰ ਯਾਨੀ ਕਿ ਜਿਹੜਾ ਨਾ ਸਾਹਿਬ ਉੱਥੇ ਤੁਸੀਂ ਦੇਖੋ ਨਾ, ਉੱਥੇ ਵੀ ਬੰਦਾ ਇੱਕ ਆ, ਦੇਖੋ ਨਾ ਇੱਕ ਬੰਦੇ ਦੀ ਤਹਿਰੀਕ ਆ ਨਾ। ਮੈਂ ਕਹਿੰਦਾ ਵੀ ਜੇ ਇੱਕ ਬੰਦਾ ਵੀ ਅਸੀਂ ਇਹ ਗੱਲਾਂ ਕਰਦੇ ਤਾਂ ਹੈ ਆ ਵੀ ਯਾਰ ਇਦਾਂ ਹੋ ਨਹੀਂ ਸਕਦਾ, ਇਹ ਨਹੀਂ, ਲੇਕਿਨ ਇੱਕ ਬੰਦਾ ਵੀ ਨੱਕਾ ਲਾ ਸਕਦਾ ਆ, ਡੱਕਾ ਲਾ ਸਕਦਾ ਆ, ਪੂਰੀ ਦੀ ਪੂਰੀ ਸਰਕਾਰਾਂ ਨੂੰ ਹਿਲਾ ਸਕਦਾ ਆ, ਜੇ ਉਹਦੇ ਅੰਦਰ ਵਾਕਈ ਸੱਚਾਈ ਆ ਤੇ ਉਹਦੇ ਅੰਦਰ ਆਪਣੇ ਮਕਸਦ ਨਾਲ ਸੰਸੀਅਰ ਆ, ਆਪਣੇ ਮਕਸਦ ਦੇ ਨਾਲ ਬਿਲਕੁਲ ਤੁਹਾਡੀ ਗੱਲ ਠੀਕ ਆ ਵੀ ਸੰਸੀਅਰ ਆ ਨਾ, ਤੇ ਉਹ ਡੱਕਾ ਲਾ ਸਕਦਾ ਜੀ ਰਾਣਾ ਸਾਹਿਬ। ਕਹਾਣੀ ਸ਼ੁਰੂ ਜਦੋਂ ਤੁਸੀਂ ਉਹ ਫਿਲਮ ਦੇਖਦੇ ਆ ਨਾ, ਦੇਖੋ ਵੀ ਹੁੰਦੀ ਤਾਂ ਉਹਦਾ ਉਹ ਇੱਕ ਬੇਲੀ ਆ ਹੈ, ਉਹ ਬੇਲੀ ਨਹੀਂ ਲੱਭਦਾ ਹੈ, ਉੱਥੋਂ ਉਹ ਗੱਲ ਟੁਰ ਪੈਂਦੀ ਹੈ ਜੀ। ਬਾਅਦ ਚ ਫਿਰ ਉਹਦੀ ਬੇਲੀ ਦੀ ਮਾਂ ਵੀ ਯਾਨੀ ਕਿ ਜਿਹੜਾ ਉਹ ਫਿਰ ਜਦੋਂ ਉੱਥੇ ਜਿਹੜਾ ਸ਼ਮਸ਼ਾਨ ਘਾਟ ਉਹ ਜਦੋਂ ਉਹਨਾਂ ਦੇ ਆਪਣੀ ਜਗ੍ਹਾ ਦੇ, ਮੇਰਾ ਖਿਆਲ ਆ ਵੀ ਰਾਣਾ ਸਾਹਿਬ ਉੱਥੋਂ ਹੀ 2-3 ਹਜ਼ਾਰ ਬੰਦੇ ਦਾ ਨਾ ਉੱਥੋਂ ਹੀ ਉਹ ਹੋ ਗਿਆ ਸੀਗਾ ਵੀ ਜਿਨ੍ਹਾਂ ਦੇ ਦੇਖੋ ਤੁਸੀਂ ਵੀ ਨਾਮ ਲਿਖੇ ਹੋਏ ਆ। ਫਿਰ ਦੂਜਾ ਜਿਹੜਾ ਦੂਸਰਾ ਕਰੈਕਟਰ ਸੀਗਾ ਜਸਵੰਤ ਸਿੰਘ ਖਾਲੜਾ ਸਾਹਿਬ ਦੇ ਜਿਹੜਾ ਜੀ ਮੁਖਾਲਫ ਸੀਗਾ ਨਾ, ਉਹ ਪੁਲਿਸ ਸੀਗੀ। ਤੇ ਪੁਲਿਸ
ਦੇ ਦੇਖੋ ਵੀ ਕਹਿੰਦੇ ਹੋਏ ਵੀ ਬੜੀ ਉਹ ਨਮੋਸ਼ੀ ਵਾਲੀ ਤੇ ਤਕਲੀਫ ਵਾਲੀ ਗੱਲ ਆ, ਕਿਰਦਾਰ ਅੱਜ ਵੀ ਨਹੀਂ ਬਦਲਿਆ ਹਾਂ ਬਿਲਕੁਲ ਹੈ। ਉੱਥੇ ਖਲੋਤਾ ਹਾਂ। ਆਪਣੇ ਉੱਤੇ ਫੀਤੀ ਲਵਾਉਣ ਵਾਸਤੇ ਨਾ, ਪੈਸੇ ਵਾਸਤੇ, ਕਿਤੇ ਤੋਂ ਕਿਤੇ ਅੱਜ ਵੀ ਗੱਲ ਇਹੀ ਹੋ ਸਕਦੀ ਆ, ਕਿਸੇ ਨਾਲ ਵੀ ਹੋ ਸਕਦੀ ਆ। ਤੇ ਇਹੀ ਇੱਕ ਗੱਲ ਸੀਗੀ ਤੇ ਜਿਹਦੇ ਪਿੱਛੇ ਅੱਛਾ ਦੇਖ ਲਓ ਕਿ 1857 ਤੋਂ ਨਾ ਹੂੰ ਕਹਾਣੀ ਹੂੰ ਹੈ, ਹੂੰ ਬਲਕਿ ਉਸ ਤੋਂ ਪਹਿਲੇ ਤੋਂ ਹੀ ਯਾਨੀ ਕਿ ਜਿਹੜਾ ਨਾ ਹੂੰ ਉੱਥੇ ਉਹੀ ਯਾਨੀ ਕਿ ਜਿਹੜਾ ਨਾ ਉਹੀ ਕਰੈਕਟਰ ਆ, ਹੂੰ ਯਾਨੀ ਕਿ ਸ਼ਕਲਾਂ ਬਦਲਦੀਆਂ ਵਾ, ਹੂੰ ਉਹੀ ਕਿਰਦਾਰ ਆ, ਉਹੀ ਮਾੜੇ ਲੋਕ ਮਾਰ ਖਾਣੇ ਵਾਲੇ ਆ, ਉਹੀ ਯਾਨੀ ਕਿ ਚੰਦ ਜਿਹੜੇ ਆ ਨਾ ਉਹ ਹੈ ਆ, ਜਿਨ੍ਹਾਂ ਦੇ ਆਪਣੇ ਮਫਾਦਾਤ ਲਈ ਪਹਿਲੋਂ ਗੋਰੇ ਸੀ ਹੈ, ਬਾਅਦ ਵਿੱਚ ਕਾਲੇ ਆ ਗਏ, ਤੇ ਉਹੀ ਯਾਨੀ ਕਿ ਹੈ। ਤੇ ਇਹ ਦੇਖ ਲਓ ਕਿ ਉਹ 95 ਚ ਕਹਾਣੀ ਖਤਮ ਹੋਈ ਸੀ, ਤੇ ਹੁਣ ਜਿਹੜਾ ਵਾ 2026 ਆ, ਉੱਥੇ ਨਿਆਣਿਆਂ ਤੇ ਕਿੰਨਾ ਯਾਨੀ ਕਿ ਜ਼ੁਲਮੋ ਸਤਮ ਉੱਥੇ ਪੁਲਿਸ ਵਾਲਿਆਂ ਨੇ ਕਿਸ ਤਰ੍ਹਾਂ ਯਾਨੀ ਕਿ ਜਿਹੜਾ ਨਾ ਪਰਚੇ ਲਾਏ ਆ ਉੱਥੇ ਹੈ। ਹਾਲੇ ਕਿ ਸਭ ਤੋਂ ਵੱਡੀ ਜਮਹੂਰੀਅਤ ਕਹੀ ਜਾਂਦੀ ਆ, ਤੇ ਲੇਕਿਨ ਸਲਾਮ ਉਹਨੂੰ ਸੋਨਮ ਵਾਂਗਚੂ ਨੂੰ ਹੈ, ਜਿੰਨੇ ਕਿ ਉੱਥੇ ਯਾਨੀ ਕਿ ਜਿਹੜਾ ਵਾ ਨਾ ਸ਼ੁਰੂ ਕੀਤਾ, ਤੇ ਬਾਅਦ ਵਿੱਚ ਸਟੂਡੈਂਟ ਜਿਹੜੇ ਆ ਨਾ, ਦੇਖੋ ਜੀ ਸੋਨਮ ਵਾਂਗਚੂ ਦੀ ਜਿਹੜੀ ਗੱਲ ਆ ਨਾ ਜੀ, ਇਹ ਵੀ ਇੱਕ ਪੂਰੀ ਬਹਿ ਕੇ ਡਿਸਕਸ ਕਰਨ ਵਾਲੀ ਗੱਲ ਆ ਵੀ ਇੱਕ ਬੰਦੇ ਦਾ ਕਿੱਥੋਂ ਬੰਦਾ ਮੈਂ ਨਾ ਅੱਗੇ ਵੀ ਆਪਾਂ ਇਹ ਗੱਲ ਤਾਂ ਰਾਣਾ ਸਾਹਿਬ ਸੁਣਦੇ ਰਹਿੰਦੇ ਆ ਵੀ ਤੁਸੀਂ ਵੀ ਇਹ ਗੱਲ ਕਰ ਦਿੰਦੇ ਆ ਵੀ ਜੇ ਤੁਸੀਂ ਕਿਸੇ ਜਗ੍ਹਾ ਤੇ ਤਲੀਬ ਦੇ ਵਿੱਚੋਂ ਰੁਕ ਗਏ ਨਾ, ਮੈਂ ਇਹੋ ਜਿਹੇ ਬੰਦੇ ਦੇਖੇ ਹੈਗੇ ਆ ਬੜੇ ਵੀ ਜਿਹੜੇ ਜਿੱਥੋਂ ਰੁਕ ਗਏ, ਫੇਲ ਹੋ ਗਏ, ਕਿਸੇ ਵਜ੍ਹਾ ਤੋਂ ਰਹਿ ਗਏ, ਉਹਨਾਂ ਨੇ ਰਾਣਾ ਸਾਹਿਬ ਬੜੇ ਚੰਗੇ ਚੰਗੇ ਕਾਰੋਬਾਰ ਕੀਤੇ ਆ, ਉਹ ਬੜੇ ਸਟੇਬਲ ਹੋਏ ਆ। ਤੇ ਦੂਸਰੇ ਬੰਦੇ ਸਰਕਾਰੀ ਨੌਕਰੀਆਂ 50-60 ਹਜ਼ਾਰ ਦੀਆਂ ਜਾਂ 70 ਜਾਂ ਲੱਖ ਦੀਆਂ ਕਰਦੇ ਮੈਂ ਦੇਖੇ ਜਿਹੜੇ ਬੜੇ। ਉਹਨਾਂ ਦਾ ਤਾਂ ਜਿਹੜਾ ਸਕੂਲ ਆ ਉੱਥੇ ਉਹ ਦਿੰਦੇ ਹੀ ਦਾਖਲਾ ਉਹਨੂੰ, ਜਿਹੜਾ ਫੇਲ ਹੋਇਆ ਹਾਂ ਉਹਦੇ ਉੱਤੇ ਜੀ ਪੂਰੀ ਗੱਲਬਾਤ ਉਹਦੇ ਤੇ ਵੀ ਕਰਾਂਗੇ ਕਿਸੇ ਵੇਲੇ। ਤੇ ਰਾਣਾ ਸਾਹਿਬ ਮੈਂ ਦੂਜੀ ਗੱਲ ਕੀਤੀ ਆ ਵੀ ਸਕਰੀਨ ਦੇ ਉੱਤੇ ਤੁਸੀਂ ਉਸ ਵੇਲੇ ਦੀਆਂ ਜੇ ਸਕਰੀਨ ਨੂੰ ਲਾਓ ਨਾ, ਤੇ ਲੋਕਾਂ ਵਾਸਤੇ ਜਿਹੜਾ ਕਿ ਇਹ ਜਿਹੜੀ ਇੰਡੀਅਨ ਸਰਕਾਰ ਆ ਨਾ ਜੀ, ਇਹਦਾ ਵਤੀਰਾ ਮੀਡੀਆ ਨੂੰ ਇਹਨਾਂ ਨੇ ਜਿੱਦਾਂ ਤੁਸੀਂ ਕਿਹਾ ਵੀ ਫਿਲਮ ਜਿਹੜੀ ਆ ਇੱਕ ਬੜਾ ਉਹ ਆ ਵੀ ਲੋਕਾਂ ਨੂੰ ਇਹ ਦਿਖਾਉਣ ਵਾਸਤੇ ਇਹਨਾਂ ਨੇ ਆਪਣੀ ਫਿਲਮਾਂ ਦੇ ਵਿੱਚ ਜਿੱਦਾਂ ਕਿ ਦਿਲਵਾਲੇ ਦੁਲਹਨੀਆਂ ਲੈ ਜਾਏਂਗੇ, ਉਹਦੇ ਵਿੱਚ ਪੰਜਾਬੀ ਇੱਕ ਕੁੜੀ, ਮੈਂ ਕਹਿੰਦਾ ਵੀ ਕਾਜਲ ਨੂੰ ਮੈਂ ਐਨੇ ਉਹਦੇ ਨਾਲ ਔਰ ਜਿੰਨੀ ਉਹਦੇ 'ਚ ਸਿਰਫ ਪੰਜਾਬ ਦੀ ਇੱਕ ਧਰਤੀ ਦੀ ਵਜ੍ਹਾ ਨਾਲ ਲੋਕਾਂ ਨੇ ਉਸ ਫਿਲਮ ਨੂੰ ਦੇਖਿਆ, ਬਾਹਰ ਵੀ ਉਹ ਦੇਖੀ ਗਈ, ਉਹ ਸਕਰੀਨ ਦੇ ਉੱਤੇ ਜੀ ਉਸ ਦੌਰ ਦੇ ਵਿੱਚ ਦਿਖਾਵਾ ਇੱਕ ਦਿਖਾਵਾ ਹੀ ਸਮਝਦਾ ਮੈਨੂੰ ਵੀ ਸਾਨੂੰ ਪੰਜਾਬ ਨਾਲ ਬੜੀ ਮੁਹੱਬਤ ਆ ਜੀ। ਨਹੀਂ ਜੀ ਪੰਜਾਬ ਨਾਲ ਤਾਂ ਜਿਹੜਾ ਵਾ ਨਾ ਇਹ ਸ਼ੁਰੂ ਦਿਨ ਤੋਂ ਹੀ ਜਿਹੜਾ ਨਾ ਵਾਧਾ ਜਿਹੜਾ ਵਾ ਨਾ ਰਿਹਾ ਵਾ ਕਿ ਉਹਨੂੰ ਉਸ ਦਾ ਜਿਹੜਾ ਨਾ ਬਸ ਇਹ ਤਾਂ ਗੱਲਾਂ ਹੀ ਪੈਦਾ ਕਰਦਾ ਰਿਹਾ ਹੈ, ਰੋਟੀ ਦੂਸਰਿਆਂ ਲਈ ਨਾ ਜਿਹੜਾ ਵਾ, ਬਾਕੀ ਉਹ ਨਹੀਂ। ਅਰੇ ਅੱਛਾ ਇੱਕ ਕਹਿੰਦੇ ਬਲੈਸਿੰਗ ਇਨ ਡਿਸਗਾਈਜ਼ ਇਹ ਹੋਈ ਕਿ ਜਦੋਂ 84 ਤੋਂ ਬਾਅਦ ਪਕੜ ਦਕੜ ਫਿਰ ਨਾ ਸਿੱਖਾਂ ਨੂੰ ਇਹ ਹੋ ਗਿਆ ਕਿ ਸਾਡੀ ਹੁਣ ਅਗਲੀ ਨਸਲਾਂ ਦਾ ਨਾ ਇੱਥੇ ਕੋਈ ਨਹੀਂ ਹੈ। ਉਸ ਤੋਂ ਬਾਅਦ 84 ਤੋਂ ਬਾਅਦ ਇੰਨੇ ਲੋਕੀ ਯਾਨੀ ਕਿ ਨਾ ਜਿਹੜਾ ਉਹਨਾਂ ਨੇ ਆਪਣੀ ਜ਼ਮੀਨਾਂ ਜਦਾਦਾਂ ਮਕਾਨ ਹਰ ਸ਼ੈ ਯਾਨੀ ਕਿ ਨਾ ਵੀ ਔਖੇ ਹੋਏ ਸੌਖੇ ਹੋਏ ਉਹਨਾਂ ਨੇ ਕਿ ਕੋਈ ਕੈਨੇਡਾ, ਕੋਈ ਆਸਟ੍ਰੇਲੀਆ, ਕੋਈ ਨਿਊਜ਼ੀਲੈਂਡ, ਪੰਜਾਬ ਵਿਹਲਾ ਹੋ ਗਿਆ, ਪੰਜਾਬ ਵਿਹਲਾ ਹੋ ਗਿਆ, ਕੁਛ ਇਹਨਾਂ ਨੇ ਕਰਤਾ ਸੀ, ਕੁਛ ਵਿਹਲਾ ਹੋ ਗਿਆ, ਆਪ ਚਲੇ ਗਏ। ਹਾਂ ਆਪ ਚਲੇ ਗਏ। ਉਹ ਵੀ ਉਹੀ ਉਹ ਵੀ ਡਿਸਪੀਅਰ ਵਾਲੀ ਉਹ ਗੱਲ ਆ, ਮੁਲਕ ਛੱਡ ਕੇ ਚਲੇ ਜਾਣਾ ਤੇ ਉਹਨਾਂ ਨੂੰ ਦੁਬਾਰਾ ਉੱਥੇ ਆਉਣ ਦੀ ਰਾਣਾ ਸਾਹਿਬ ਇਜਾਜ਼ਤਾਂ ਵੀ ਨਹੀਂ ਹੈਗੀਆਂ। ਨਹੀਂ ਉਹ ਲੇਕਿਨ ਇਹ ਹੈ ਨਾ ਕਿ ਚਲੋ ਕਮ ਸੇ ਕਮ ਆਪਣੇ ਯਾਨੀ ਕਿ ਜ਼ਿੰਦਾ ਤਾਂ ਹੈ, ਆਪਣੇ ਰੋਜ਼ਗਾਰ ਤੇ ਤਾਂ ਹੈ ਨਾ, ਇੱਕ ਉਹਨਾਂ ਦੀ ਸ਼ਨਾਖਤ ਯਾਨੀ ਕਿ ਜਿਹੜੀ ਹੈ ਨਾ ਚੀਜ਼ਾਂ ਦੀ ਹੈ ਆ। ਤੇ ਇਹ ਹੁਣ ਤੇ ਅੱਛਾ ਇੰਡੀਆ 'ਚ ਹਾਲੇ ਕਿ ਕਿਹਾ ਜਾਂਦਾ ਸੀ ਕਿ ਨਾ ਬੜੀ ਵੱਡੀ ਜਮਹੂਰੀਅਤ ਆ ਇਹ ਉਹ, ਲੇਕਿਨ ਆ ਹੁਣ ਪਿਛਲੇ ਇਲੈਕਸ਼ਨ ਤੋਂ ਲੱਗ ਰਿਹਾ ਵਾ ਕਿ ਉੱਥੇ ਨਾ ਇਲੈਕਸ਼ਨ ਚੋਰੀ ਕਰਨ ਵਾਲਾ ਵੀ ਵੱਲ ਜਿਹੜਾ ਵਾ ਨਾ ਉਹਨਾਂ ਨੇ ਕੁਛ ਜਿਹੜਾ ਵਾ ਨਾ ਸਿੱਖ ਲਿਆ ਵਾ। ਵਜ਼ੀਰੇ ਤਲੀਮ ਨਾਲ ਇਕੱਲਾ ਅਸਤੀਫਾ, ਹਾਲੇ ਕਿ ਅਸਤੀਫਾ ਤਾਂ ਵਜ਼ੀਰੇ ਦਾਖਲਾ ਦਾ ਵੀ ਹੋਣਾ ਚਾਹੀਦਾ ਸੀ ਵੀ ਜਿੰਨੇ ਉੱਥੇ ਯਾਨੀ ਕਿ ਇਸ ਤਰ੍ਹਾਂ ਨਿਆਣਿਆਂ ਨੂੰ ਯਾਨੀ ਕਿ ਜਿਹੜਾ ਵਾ ਨਾ ਕਰਾਇਆ। ਤੇ ਹੁਣ ਦੇਖੋ ਜੀ ਦਲਜੀਤ ਦੋਸਾਂਝ ਦਾ ਕੱਦ ਪਹਿਲੇ ਵੀ ਇੱਕ ਪਹਿਲੇ ਨੰਬਰ ਤੇ ਆ ਪੰਜਾਬੀਆਂ ਫਨਕਾਰਾਂ 'ਚ, ਲੇਕਿਨ ਇਸ ਤੋਂ ਬਾਅਦ ਤਾਂ ਹੁਣ ਜਿਹੜਾ ਵਾ ਨਾ ਕਹਿੰਦੇ ਕਿ ਸਮਾਂ ਨਹੀਂ ਉਹ ਬੜਾ ਉਹਨੇ ਦੇਖੋ ਜੀ ਬੜਾ ਵੱਡਾ ਕਦਮ ਹੈ। ਔਰ ਉਹਨੇ ਕਹਿ ਵੀ ਦਿੱਤਾ ਸੀ ਵੀ ਇਹ ਫਿਲਮ ਰਹਿਣੀ ਕੋਈ ਨਹੀਂ ਹੈ ਯਾਨੀ ਕਿ ਜਿਹੜਾ ਵਾ ਨਾ ਵੀ ਤੇ ਨਾਲੇ ਫਿਰ ਰਾਣਾ ਸਾਹਿਬ 3 ਸਾਲ ਦੇਖੋ ਤੁਸੀਂ ਡੱਕਾ ਲੱਗਿਆ ਰਿਹਾ ਉਸ ਟਾਈਮ ਦੇ ਜਿਹੜੇ 4.5 ਕਿੰਨੇ 4.5 ਮਿਲੀਅਨ ਕਿੰਨੇ ਤੁਸੀਂ ਦੱਸਦੇ ਹੈ ਬਿਲਕੁਲ ਸਾਡੇ ਫਿਲਮ ਦਾ ਖਰਚਾ, ਤੇ ਅੱਜ ਦੇ ਹਿਸਾਬ ਨਾਲ ਤਾਂ ਟ੍ਰਿਪਲ ਚ ਹੋ ਗਿਆ ਹੋਇਆ ਸੀ ਹੈ। ਇੱਕ ਹੋਰ ਬਲਕਿ ਇਹਨਾਂ ਨੇ ਪਹਿਲੇ ਕੁਝ ਜਗ੍ਹਾ ਤੇ ਨਾ ਯਾਨੀ ਕਿ ਪ੍ਰਾਈਵੇਟ ਕੀਤੀ ਨਾ, ਕੇਂਜ ਫਿਲਮ ਫੈਸਟੀਵਲ ਤੇ ਇਹ
ਬਾਅਦ ਵਿੱਚ ਗਵਰਨਮੈਂਟ ਨੇ ਉੱਥੇ ਪ੍ਰਾਈਵੇਟ ਵੀ ਯਾਨੀ ਕਿ ਜਿਹੜਾ ਵਾ ਨਾ ਰੁਕਵਾਤੀ, ਉਹਨਾਂ ਆਰਗੇਨਾਈਜੇਸ਼ਨਾਂ ਨੂੰ ਕਿਹਾ ਕਿ ਨਹੀਂ ਯਾਨੀ ਕਿ ਇਹਦੀ ਨਾ ਸਕਰੀਨਿੰਗ ਯਾਨੀ ਕਿ ਪੂਰਾ ਟਿਲ ਯਾਨੀ ਕਿ ਜਿਹੜਾ ਵਾ ਨਾ ਲਗਾਇਆ ਗਿਆ ਵੀ ਕਿਸੇ ਤਰ੍ਹਾਂ ਇਹ ਫਿਲਮ ਜਿਹੜਾ ਨਾ ਲੋਕਾਂ ਤੱਕ ਪਹੁੰਚੇ ਨਾ। ਪਰ ਕਹਿੰਦੇ ਖੁਸ਼ਬੂ ਜਿਹੜੀ ਹੁੰਦੀ ਆ ਫਿਰ ਉਹ ਤਾਂ ਫਿਰ ਕਿਤੇ ਸਲੂਟ ਹੈ ਜੀ ਸਾਡਾ ਇਸ ਫਿਲਮ ਦੇ ਜਿੰਨੇ ਵੀ ਕਰੈਕਟਰ ਸੀਗੇ ਜੀ, ਜਿਨ੍ਹਾਂ ਨੇ ਵੀ ਇਹਦੇ ਵਿੱਚ ਹਿੱਸਾ ਆ ਦੇਖੋ ਜੀ ਹਨੀ ਤਰੇਨ ਜਿਹੜੇ ਪ੍ਰੋਡਿਊਸਰ ਵੀ ਹੈ, ਡਾਇਰੈਕਟਰ ਵੀ ਹੈ ਤੇ ਇਹਦੇ ਯਾਨੀ ਕਿ ਰਾਈਟਰ ਵੀ ਹੈ ਉਹਨਾਂ ਦੀ, ਬਾਕੀ ਦਿਲਜੀਤ ਦੋਸਾਂਝ ਦਾ ਤੇ ਫਿਰ ਯਾਨੀ ਕਿ ਸਭ ਤੋਂ ਮੇਨ ਜਿਸ ਤੇ ਫਿਲਮ ਬਣੀ ਆ ਹਾਂਜੀ ਜਸਵੰਤ ਸਿੰਘ ਖਾਲੜਾ ਸਾਹਿਬ ਉਹਨਾਂ ਨੂੰ ਯਾਨੀ ਕਿ ਬੜਾ ਸਲਾਮ ਆ ਕਿ ਉਹਨਾਂ ਨੇ ਆਪਣੀ ਜਾਨ ਦਿੱਤੀ ਲੇਕਿਨ ਇੱਕ ਕਾਜ਼ ਲਈ ਤੇ ਆਪਣਾ ਯਾਨੀ ਕਿ ਮਿਸ਼ਨ ਵਾਸਤੇ ਕੰਮ ਬੋਲਦਾ ਜੀ। ਦੇਖੋ ਹੁਣ 95 ਚ 5 ਦੇ 26 ਤੇ 31 ਸਾਲਾਂ ਬਾਅਦ ਦੇਖੋ ਨਾ ਜਿਹੜਾ ਵਾ ਉਹਨਾਂ ਦਾ ਨਾਮ ਉਸ ਤੋਂ ਜ਼ਿਆਦਾ ਮੈਂ ਕਹਿੰਦਾ ਵੀ ਦੁਬਾਰਾ ਉੱਥੇ ਚੱਲ ਗਿਆ। ਜਿਹਨੇ ਫਿਲਮ ਦੇਖੀ ਹੈ ਨਾ ਉਹ ਉੱਥੇ ਚਲਾ ਗਿਆ ਇੱਕ ਵਾਰੀ, ਉਹ ਦੇਖ ਕੇ ਉਹਦੇ ਰੂਹ ਨੂੰ, ਉਹ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਹਰ ਫਿਲਮ ਦੇ ਉਹਦੇ ਵਿੱਚ ਨਾ ਜੀ 3 ਚੀਜ਼ਾਂ ਦੀ ਲੋੜ ਹੁੰਦੀ ਆ, ਗਾਣਾ ਹੋਵੇ, ਐਕਸ਼ਨ ਹੋਵੇ, ਫਿਰ ਜਿਹੜੀ ਆ ਮੁਹੱਬਤ, ਜਿਹੜੀ ਆ ਪਿਆਰ, ਇਸ਼ਕੀਆ, ਦਾਸਤਾਨਾ ਇਹਦੇ ਨਾਲ। ਤੇ ਇਸ ਫਿਲਮ ਦੇ ਵਿੱਚ ਕੁਝ ਵੀ ਨਹੀਂ ਸੀ ਜੀ, ਫਿਰ ਵੀ ਪੂਰੀ ਦੁਨੀਆ ਦੇ ਵਿੱਚ ਫਿਲਮ ਦਾ ਰਾਜ ਆ ਜੀ ਇਸ ਵੇਲੇ। ਤੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਜ਼ਰੂਰ, ਉਹ ਜਿਨ੍ਹਾਂ ਨੇ ਨਹੀਂ ਦੇਖੀ, ਮੈਂ ਤਾਂ ਮੰਨਦਾ ਹੀ ਨਹੀਂ ਵੀ ਕਿਸੇ ਨੇ ਨਾ ਵੀ ਪੰਜਾਬੀ ਹੋਵੇ ਤੇ ਉਹਨੇ ਇਹ ਫਿਲਮ ਨਾ ਤੱਕੀ ਹੋਵੇ। ਤੇ ਇਹ ਜਿਹੜੀ ਅਸੀਂ ਵੀਡੀਓ ਬਣਾਈ ਹੈ ਨਾ, ਇਹ ਅਸੀਂ ਇੱਕ ਆਪਣੀ ਆਵਾਜ਼ ਉਹਨਾਂ ਲੋਕਾਂ ਦੀ ਆਵਾਜ਼ਾਂ ਦੇ ਵਿੱਚ ਛੋਟੀ ਜਿਹੀ ਅਸੀਂ ਵੀ ਆਪਣੀ ਰੱਖ ਦਿੱਤੀ ਹੈ, ਕਿਉਂਕਿ ਸਾਡੇ ਵੇਖਣ ਵਾਲੇ ਜਿੰਨੇ ਵੀ ਵੀਰ ਸੀ, ਬਣਦਾ ਤਾਂ ਉਸੇ ਦਿਨ ਹੀ ਸੀਗਾ ਵੀ ਅਗਲੇ ਦਿਨ ਅਸੀਂ ਬਣਾਉਂਦੇ। ਫਿਰ ਰਾਣਾ ਸਾਹਿਬ ਦੀ ਕੁਝ ਮਸਰੂਫੀਆਤ ਇਦਾਂ ਦੀ ਸੀਗੀਆਂ, ਕੋਈ ਮੇਰਾ ਇਵੇਂ ਦਾ ਕਰਦੇ ਕਰਾਂਦੇ, ਮੌਸਮ ਦੀ ਵੀ ਇਦਾਂ ਦੀ ਆ, ਮੌਸਮ ਦੀ ਵੀ ਜੇ ਅੱਜ ਦੱਸੀਏ ਤੁਹਾਨੂੰ ਵੀ ਸਵੇਰ 6 ਵਜੇ ਤੋਂ ਲੈ ਕੇ ਹੁਣ ਰਾਤ ਸ਼ਾਮ ਦੇ 7 ਵਜੇ ਤਾਈਂ, ਇਸ ਵੇਲੇ 7 ਵੱਜ ਗਏ ਹੋਏ ਆ, ਸ਼ਾਮਾਂ ਹੋ ਗਈਆਂ ਹੋਈਆਂ, ਤੇ ਇਸ ਵੇਲੇ ਵੀ ਪੂਰਾ ਹੁੱਸੜ ਇੰਝ ਬਣਿਆ ਹੋਇਆ ਵੀ ਸਾਹ ਨਹੀਂ ਆ ਰਿਹਾ, ਬਲਕਿ ਰਾਤ ਕੱਲ ਸ਼ਾਮ ਤੋਂ ਕੋਈ ਪਤਾ ਨਹੀਂ ਹਿੱਲ ਰਿਹਾ, ਕੋਈ ਨਹੀਂ ਹਿੱਲ ਰਿਹਾ। ਅਸੀਂ ਅੱਜ ਦੁਪਹਿਰੇ ਗਏ ਆ ਆਪਣੇ ਉਧਰ ਪੀਪਲ ਵਾਲੇ ਡੇਰੇ, ਉੱਥੇ ਜਾ ਕੇ ਅਸੀਂ 2 ਘੰਟੇ ਬੈਠੇ ਰਹੇ ਆ ਵੀ ਕੋਈ ਯਾਰ ਕੋਈ ਹਵਾ ਦਾ ਕੋਈ ਬੁੱਲਾ ਚੱਲੇ ਤੇ ਅਸੀਂ ਕੋਈ ਇਹ ਵੀਡੀਓ ਜਿਹੜੀ ਆਪਣੀ ਕੋਈ ਇਹ ਬਣਾਈਏ, ਪਰ ਉੱਥੇ ਹਾਲਾਤ ਕੋਈ ਨਹੀਂ ਸੀ, ਪੱਗਰੋਂ ਪੱਗਰ ਸੀਗੇ। ਫਿਰ ਅਸੀਂ ਸੋਚਿਆ ਵੀ ਚਲੋ ਸ਼ਾਮੀ ਜਿਹੜੀ ਆ ਬਹਿ ਕੇ ਇਹਦੇ ਉੱਤੇ ਗੱਲਬਾਤ ਕਰਾਂਗੇ। ਤੇ ਇਹ ਸੀਗਾ ਜੀ ਸਾਡੀ ਅੱਜ ਦੀ ਵੀਡੀਓ ਜਿਹੜੀ ਅਸੀਂ ਆਪਣੇ ਵੀਰਾਂ ਤੱਕ ਪਹੁੰਚਾਤੀ ਹੋਈ ਆ। ਤੇ ਹੁਣ ਤੁਸੀਂ ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਨੂੰ ਜੀ ਦਿਓ ਇਜਾਜ਼ਤ, ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ, ਨਵੇਂ ਮੁੱਦੇ ਦੇ ਨਾਲ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ ਜੀ, ਰੱਬ ਰੱਖਾ।